ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕੀ ਅਹਿਮ ਤੇ ਕੀ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਪੰਜਾਬ ਤੋਂ ਪੱਤਰਕਾਰ ਮਿੰਟੂ ਗੁਰਸਰੀਆ ਜੀ। ਮੈਨੂੰ ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ ਪੰਜਾਬੀ ਰੇਡੀਓ ਯੂਐਸਏ ਤੇ ਜੀ। ਸ਼ੁਕਰੀਆ ਜੀ, ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ। ਅੱਗੇ ਵਧਣ ਤੋਂ ਪਹਿਲਾਂ ਧੰਨਵਾਦ ਕਰਦੇ ਚਲੀਏ ਸਪਾਂਸਰਸ ਦਾ, ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 468-272-2500। ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਓਬਾਮਾ ਕੇਅਰ, ਮੈਡੀਕੇਅਰ ਜਾਂ ਫਿਰ ਕਵਰਡ ਕੈਲੀਫੋਰਨੀਆ ਬਾਬਤ ਪਾਲਿਸੀ ਕਰਵਾਉਣ ਦੇ ਲਈ ਸਲਾਹ ਲੈਣ ਦੇ ਲਈ ਅੱਜ ਹੀ ਕਾਲ ਕਰੋ 468-272-2500 ਤੇ। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀਅਨ ਟੋਨੀ ਟਰਕੀਅਨ ਦੇ ਨਾਲ ਤੁਸੀਂ ਯੂਐਸ ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ, ਕੋਈ ਵੀ ਸਵਾਲ ਪੁੱਛਣਾ ਤੇ ਇਹਨਾਂ ਦਾ ਨੰਬਰ ਹੈ 415-909-0503। ਜਸਵਿੰਦਰ ਸਿੰਘ, ਨਛੱਤਰ ਕੌਰ ਨਾਗਰਾ ਰੋਜ਼ਵੈਲ, ਚਰਨ ਸਿੰਘ, ਸੁਖਵਿੰਦਰ ਢਾਲੀਵਾਲ ਐਰੀਜ਼ੋਨਾ, ਕ੍ਰਿਸ਼ਨ ਧਨੋਟਾ ਯੂਬਾ ਸਿਟੀ, ਬਲਜਿੰਦਰ ਸਿੰਘ ਨੇ ਜਰੂਰਲੈਂਡ, ਪਰਮਜੀਤ ਕੌਰ ਅੰਗੀ ਵੈਕਾਵਿਲ, ਪ੍ਰਿਤਪਾਲ ਸਿੰਘ ਸਿੱਧੂ ਫਰੈਜ਼ਨੋ, ਜੀਐਨ ਲੀਵ ਵਾਲੇ ਟਰੱਕ ਵਾਸ਼ ਕਰਦੇ ਨੇ, ਆਇਲ ਚੇਂਜ ਕਰਦੇ ਨੇ, ਏਅਰ ਬ੍ਰੇਕਾਂ ਦਾ ਕੰਮ ਤਸੱਲੀ ਬਖਸ਼ ਕਰਵਾ ਸਕਦੇ ਹੋ। ਨਵੇਂ ਪੁਰਾਣੇ ਟਾਇਰ ਵੀ ਇਹਨਾਂ ਤੋਂ ਮਿਲਦੇ ਨੇ। ਲੋਕੇਸ਼ਨ ਸੈਂਟਨੀਲਾ ਦੀ ਨਿਮਾ ਸੋਤਾ ਦੇ ਨਾਲ ਗੱਲ ਕੀਤੀ ਜਾ ਸਕਦੀ ਹੈ 209-277-0113 ਤੇ ਇੰਟਰਲਿਵ ਟਰੱਕ ਸਟਾਪ ਵਾਲੇ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ ਯੂਐਸਏ ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408-272-5200। ਅੱਜ ਦਾ ਇਹ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2024 ਦੀ 1 ਜੁਲਾਈ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਸੋਮਵਾਰ ਹੈ। ਮਿੰਟੂ ਜੀ, ਖਬਰਾਂ ਦੀ ਸ਼ੁਰੂਆਤ ਕਰੀਏ ਆਪਾਂ ਰਾਹੁਲ ਗਾਂਧੀ ਦੇ ਭਾਸ਼ਣ ਤੋਂ। ਸੱਤਾਧਾਰੀਆਂ ਨੇ ਕਹਿੰਦੇ ਉਹਦੇ ਤੇ ਤਿੱਖੀ ਪ੍ਰਤੀਕਿਰਿਆ ਦਿੱਤੀ ਹੈ ਜੀ। ਦੇਖੋ, ਪ੍ਰਤੀਕਿਰਿਆ ਤਾਂ ਕੰਮ ਚੱਲਦਾ ਹੀ ਆ, ਪਰ ਜਿਹੜਾ ਪਹਿਲਾ ਭਾਸ਼ਣ ਆ, ਮੈਂ ਜਿਵੇਂ ਤੁਹਾਨੂੰ ਕਿਹਾ ਸੀਗਾ ਕਿ ਰਾਹੁਲ ਗਾਂਧੀ ਦਾ ਸੰਸਦ ਦੇ ਵਿੱਚ ਜਾਣਾ ਇੱਕ ਵੱਖਰਾ ਰੰਗ ਬਣ ਜਾਵੇਗਾ। ਤਾਂ ਤੁਸੀਂ ਦੇਖੋ ਕਿ ਰਾਸ਼ਟਰਪਤੀ ਦੇ ਭਾਸ਼ਣ ਉਪਰੰਤ ਜਿਹੜਾ ਧੰਨਵਾਦੀ ਭਾਸ਼ਣ ਹੁੰਦਾ, ਉਹਦੇ 'ਚ ਅੱਜ ਕੀ ਕੁਝ ਨਹੀਂ ਹੋਇਆ ਜੀ। ਕੀ ਐਸਾ ਸੀ ਜਿਹੜਾ ਨਹੀਂ ਹੋਇਆ? ਗੱਲ ਇਹ ਆ ਕਿ ਹੁਣ ਜਦੋਂ ਫਸ ਜਾਂਦੀ ਹੈ ਭਾਜਪਾ ਕੋਲ ਇੱਕੋ ਹੀ ਐਂਗਲ ਹੁੰਦਾ, ਉਹ ਹੁੰਦਾ ਫਿਰਕੂ। ਇਹ ਫਿਰ ਫਿਰਕੂ ਪਿੱਚ ਤੇ ਆ ਜਾਂਦੇ ਆ। ਪਰ ਜੋ ਰਾਹੁਲ ਗਾਂਧੀ ਨੇ, ਹਾਲਾਂਕਿ ਮੈਂ ਇੱਕ ਦੋ ਚੀਜ਼ਾਂ ਨੋਟ ਕੀਤੀਆਂ ਜੋ ਮੇਰੇ ਖਿਆਲ ਦੇ ਨਾਲ ਇਹਨਾਂ ਨੂੰ ਜਲਦੀ ਸੁਧਾਰ ਲੈਣੀਆਂ ਚਾਹੀਦੀਆਂ। ਮਸਲਨ ਜਿਵੇਂ ਉੱਥੇ ਫੋਟੋਆਂ ਲਹਿਰਾਈਆਂ ਗਈਆਂ, ਗੁਰੂ ਨਾਨਕ ਜੀ, ਸ਼ਾਇਦ ਕੁਰਾਨ, ਕੁਛ ਇਸ ਤਰ੍ਹਾਂ, ਮਤਲਬ ਕਿ ਫੋਟੋਆਂ ਸੀਗੀਆਂ, ਸ਼ਿਵ ਜੀ। ਮਤਲਬ ਇਹ ਚੀਜ਼ਾਂ ਜਿਹੜੀਆਂ ਕਈ ਵਾਰ ਤੁਹਾਨੂੰ ਪੁੱਠੀਆਂ ਪੈ ਜਾਂਦੀਆਂ। ਰਾਹੁਲ ਗਾਂਧੀ ਨੇ ਜਦੋਂ ਇਹ ਗੱਲ ਕਹੀ ਨਾ, ਵੀ ਇਹ ਹਿੰਦੂ ਅਖਵਾਉਣ ਵਾਲੇ ਜੀ, ਇਹ ਹਿੰਸਕ ਨੇ ਜੀ, ਤਾਂ ਇਹ ਗੱਲ ਜਿਹੜੀ ਆ ਉਹ ਕਹੀ ਗਈ ਸੀ ਭਾਜਪਾ ਦੇ ਸੰਦਰਭ 'ਚ, ਨਰਿੰਦਰ ਮੋਦੀ ਦੇ ਸੰਦਰਭ 'ਚ, RSS ਦੇ ਸੰਦਰਭ 'ਚ। ਪਰ ਹੁੰਦਾ ਕੀ ਆ ਕਿ ਨਰਿੰਦਰ ਮੋਦੀ ਖੜੇ ਹੋ ਕੇ ਟੋਕਦੇ ਆ, ਸਪੀਕਰ ਅਮਿਤ ਸ਼ਾਹ ਨੂੰ ਵੀ ਸਮਾਂ ਦੇ ਦਿੰਦਾ ਹੈ, ਹੋਰ ਮਤਲਬ ਕਿ ਰੌਲਾ ਰੱਪਾ ਖੱਪ ਖਾਣਾ ਜੋ ਵੀ ਹੁੰਦਾ ਹੈ, ਸਪੀਕਰ ਕਿਸੇ ਨੂੰ ਨਹੀਂ ਟੋਕ ਰਹੇ, ਕਿਸੇ ਨੂੰ ਨਹੀਂ ਟੋਕ ਰਹੇ। ਰਾਹੁਲ ਗਾਂਧੀ ਨੂੰ ਵਾਰ-ਵਾਰ ਟੋਕਿਆ ਜਾ ਰਿਹਾ। ਪਰ ਦੇਖੋ, ਇਹਦੇ ਤੇ ਉਹਨਾਂ ਨੇ ਘੇਰਨਾ ਸਟਾਰਟ ਕਰ ਦਿੱਤਾ ਕਿ ਸਾਰੇ ਹਿੰਦੂਆਂ ਨੂੰ ਤੂੰ ਹਿੰਸਕ ਕਿਹਾ। ਉਹਨੇ ਕਿਹਾ ਨਹੀਂ, ਹਿੰਦੂ ਮਤਲਬ ਇਹ ਨਹੀਂ ਹੈ ਕਿ ਨਰਿੰਦਰ ਮੋਦੀ ਗੱਲਾਂ ਹਿੰਦੂ ਧਰਮ ਹੈ, RSS ਇਹਨਾਂ ਨੇ ਠੇਕਾ ਲਿਆ, ਇਹ ਤਾਂ ਹਿੰਦੂ ਧਰਮ ਨਹੀਂ ਹੈ। ਤਾਂ ਮਤਲਬ ਕਿ ਇਹ ਇੱਕ ਖੜਕਾ ਜਿਹੜਾ ਹੁੰਦਾ ਰਿਹਾ, ਬਾਹਰ ਆ ਕੇ ਵੀ ਇਹਨਾਂ ਨੇ ਇਹੋ ਮੁੱਦਾ ਬਣਾ ਲਿਆ, ਪਰ ਉੱਥੇ ਕਲੀਅਰ ਕਰ ਦਿੱਤਾ ਗਿਆ ਸੀਗਾ। ਰਾਹੁਲ ਗਾਂਧੀ ਨੇ ਠੋਕ ਕੇ ਕਿਹਾ ਕਿ ਤੁਸੀਂ ਆਪਣ, ਕਿਉਂਕਿ ਹਿੰਦੂ ਧਰਮ ਜਿਹੜਾ ਉਹ ਅਹਿੰਸਕ ਹੈ, ਹਿੰਸਾ ਨਹੀਂ ਕਰਦਾ, ਪਰ ਤੁਸੀਂ ਹਿੰਸਾ ਦੀ ਵਕਾਲਤ ਕਰਦੇ ਹੋ, ਹਿੰਸਾ ਕਰ ਰਹੇ ਹੋ। ਤਾਂ ਮਤਲਬ ਇਹਦੇ ਤੇ ਖੜਕੇ ਬਹੁਤ ਜ਼ਿਆਦਾ ਹੋਏ ਆ, ਹੋਣਗੇ ਵੀ। ਪਰ ਜਦੋਂ ਇਹਨਾਂ ਗੱਲਾਂ ਦਾ ਜਵਾਬ ਨਹੀਂ ਸੀ ਕਿ ਕਿਸਾਨਾਂ ਨੇ MSP ਮੰਗੀ ਤੇ ਨਹੀਂ ਦਿੱਤੀ ਗਈ, ਤੇ ਮਤਲਬ ਕਿ ਜਿੱਦਾਂ ਉਹਨਾਂ ਨੇ ਦੱਸਿਆ ਕਿ ਕਿਵੇਂ ਕਿਸਾਨਾਂ ਦੇ ਹਾਲਾਤ ਨੇ, ਕਿਸ ਤਰ੍ਹਾਂ ਕਾਰਪੋਰੇਟ ਪੱਖੀ ਜਿਹੜਾ ਹੈਗਾ ਪ੍ਰਕਾਰ ਦਾ ਬਿੱਲ, ਫਿਰ ਇਸ ਤੋਂ ਇਲਾਵਾ ਕਿ ਇੰਨੇ ਲੱਖ ਕਰੋੜ ਜਿਹੜਾ ਰਾਈਟ ਆਫ ਕੀਤਾ ਗਿਆ। ਮਤਲਬ ਕਿ ਜਦੋਂ ਇਹਨਾਂ ਚੀਜ਼ਾਂ ਦਾ ਜਵਾਬ ਨਹੀਂ ਹੈਗਾ ਕਿ ਅਗਨੀਵੀਰ ਤੇ ਉਹਨਾਂ ਨੇ ਮਤਲਬ ਕਿ ਅਗਨੀਵੀਰ PM ਦਾ ਕਹਿੰਦੇ ਕਿ ਬ੍ਰੇਨ ਚਾਈਲਡ, ਬੜੀ ਵੱਡੀ ਗੱਲ ਹੈ। ਨੀਟ ਤੇ ਉਹਨਾਂ ਕਿਹਾ ਚਰਚਾ ਕਰੋ, ਨੀਟ ਤੇ ਤੁਸੀਂ ਚਰਚਾ ਕਰੋ, ਇਹਦੇ ਤੋਂ ਭੱਜ ਗਏ। ਤਾਂ ਇਹ ਸਾਰਾ ਕੁਝ ਜਿਹੜਾ ਸੀਗਾ, ਫਿਰ ਐਂਡ ਦੇ ਵਿੱਚ ਮੈਂ ਜਿਵੇਂ ਤੁਹਾਨੂੰ ਕਿਹਾ ਕਿ ਉਹ ਫਿਰ ਮੁੱਦਾ ਬਣਨਾ ਹੀ ਬਣਨਾ ਸੀ। ਹੁਣ ਬਾਹਰ ਜਿਹੜੀ ਤੁਸੀਂ ਗੱਲ ਕਹਿ ਰਹੇ ਹੋ ਕਿ
ਪ੍ਰਤੀਕਰਮ ਆ ਰਹੇ, ਪ੍ਰਤੀਕਿਰਿਆ ਆ ਰਹੀ ਆ, ਉਹ ਇਸੇ ਕਰਕੇ ਹੀ ਹੈ ਕਿਉਂਕਿ ਇਹਨਾਂ ਗੱਲਾਂ ਦਾ ਜਵਾਬ ਹੈ ਨਹੀਂਗਾ। ਅਗਨੀਵੀਰ ਤੋਂ ਲੈ ਕੇ ਅਡਾਨੀ ਅੰਬਾਨੀ ਤੱਕ ਉਹਨੇ ਮਤਲਬ ਕਿ ਵਿਰੋਧੀ ਧਿਰ ਦੇ ਆਗੂ ਨੇ ਸਾਰਾ ਕੁਝ ਜਿਹੜਾ ਖੋਲ ਕੇ ਰੱਖ ਦਿੱਤਾ। ਉਹ ਕਹਿੰਦੇ ਕਿ ਪੀਐਮ ਦੇ ਨਾਲ ਤਾਂ ਹੁਣ ਕੀ ਕਹੀਏ, ਉਹ ਕਹਿੰਦੇ ਕਿ ਭਗਵਾਨ ਦੇ ਨਾਲ ਡਾਇਰੈਕਟ ਕਨੈਕਸ਼ਨ ਆ, ਇਹਨਾਂ ਨੂੰ ਭਗਵਾਨ ਦਾ ਮੈਸੇਜ ਆਉਂਦਾ ਤੇ 8 ਵਜੇ ਇਹ ਭਗਵਾਨ ਦਾ ਜਿਹੜਾ ਮੈਸੇਜ ਉਹ ਕਨਵੇ ਕਰ ਦਿੰਦੇ, ਨੋਟਬੰਦੀ ਕਰ ਦਿੰਦੇ। ਤਾਂ ਇਹਨਾਂ ਚੀਜ਼ਾਂ ਦਾ ਮਤਲਬ ਮਣੀਪੁਰ ਨੂੰ ਕਿਹਾ ਕਿ ਤੁਸੀਂ ਦੋਜ਼ਖ ਬਣਾ ਦਿੱਤਾ, ਹਿੰਸਾ ਦੇ ਵਿੱਚ ਡੁਬੋ ਕੇ ਰੱਖ ਦਿੱਤਾ ਤੁਸੀਂ। ਅਗਨੀਵੀਰ ਨੇ ਕਿਹਾ ਕਿ ਅਸੀਂ ਬੰਦ ਕਰਾਂਗੇ, ਸਾਡੀ ਸਰਕਾਰ ਜਦੋਂ ਵੀ ਆ ਗਈ ਅਸੀਂ ਬੰਦ ਕਰਾਂਗੇ। ਤਾਂ ਇਹ ਸਾਰਾ ਕੁਝ ਜਿਹੜਾ ਚੱਲਿਆ, ਹੁਣ ਮੈਂ ਦੇਖ ਰਿਹਾ ਸੀਗਾ ਕੁਝ ਧਾਰਮਿਕ ਆਗੂ ਜਿਹੜੇ ਆ ਉਹ ਆ ਗਿਆ ਮੈਦਾਨ ਦੇ ਵਿੱਚ ਰਾਹੁਲ ਗਾਂਧੀ ਨੂੰ ਘੇਰਨ। ਮੈਂ ਜਿਵੇਂ ਸ਼ੁਰੂ 'ਚ ਹੀ ਤੁਹਾਨੂੰ ਕਿਹਾ ਕਿ ਕੁਝ ਚੀਜ਼ਾਂ ਹੁੰਦੀਆਂ ਨੇ ਜਿਹੜੀਆਂ ਉਹ ਕਈ ਵਾਰ ਤੁਹਾਨੂੰ ਬੈਕ ਫਾਇਰ ਕਰ ਜਾਂਦੀਆਂ। ਬਾਕੀ ਸਭ ਕੁਝ ਆਲ ਗੁੱਡ, ਸਭ ਵਧੀਆ ਸੀਗਾ, ਪਰੰਤੂ ਆ ਜਿਹੜੀਆਂ ਗੱਲਾਂ ਨੇ ਕੁਝ, ਕਿਉਂਕਿ ਜਿਵੇਂ ਮੈਂ ਦੇਖ ਰਿਹਾ ਸੀ ਆਲ ਇੰਡੀਆ ਸੂਫੀ ਸਜਦਾ ਨਸ਼ੀਨ ਜਿਹੜੇ ਕੌਂਸਲ ਵਾਲੇ ਆ ਉਹ ਵੀ ਕਹਿ ਰਹੇ ਸੀਗੇ ਕਿ ਅਬੇ ਮੁਦਰਾ ਨਹੀਂ ਹੁੰਦੀ ਇਸਲਾਮ ਦੇ ਵਿੱਚ। ਅਬੇ ਮੁਦਰਾ ਜਿਵੇਂ ਮਤਲਬ ਕਿ ਗੁਰੂ ਨਾਨਕ ਜੀ ਦਾ ਹੱਥ ਦਿਖਾਉਂਦੇ ਆ ਨਾ ਤਸਵੀਰਾਂ ਤੇ, ਸ਼ਿਵ ਜੀ ਦਾ, ਉਹਨੂੰ ਅਬੇ ਮੁਦਰਾ ਕਹਿੰਦੇ ਆ। ਉਹ ਕਹਿੰਦੇ ਕਿ ਐਸਾ ਕੁਝ ਨਹੀਂ ਇਸਲਾਮ ਦੇ ਵਿੱਚ। ਤਾਂ ਇਧਰੋਂ ਅਮਿਤ ਸ਼ਾਹ ਨੂੰ ਵੀ ਕਿਹਾ ਸੀਗਾ ਕਿ ਤੁਸੀਂ ਅਬੇ ਮੁਦਰਾ ਦਾ ਜ਼ਿਕਰ ਕਰ ਰਹੇ ਹੋ ਕਿ ਤੁਹਾਨੂੰ ਐਸਜੀਪੀਸੀ ਤੋਂ ਮਤ ਮਿਲਿਆ, ਪਰਮਿਸ਼ਨ ਮਿਲੀ, ਸਹਿਮਤੀ ਹੈਗੀ ਆ। ਉਹ ਇਹ ਚੀਜ਼ ਆ। ਹਾਲਾਂਕਿ ਮੈਨੂੰ ਲੱਗਦਾ ਜੇ ਭਾਜਪਾ ਦੇ ਨਾਲ ਕਾਲੀਆਂ ਦਾ ਗੱਠਜੋੜ ਹੁੰਦਾ ਤੇ ਹੁਣ ਨੂੰ ਐਸਜੀਪੀਸੀ ਨੇ ਵੀ ਘੇਰ ਲੈਣਾ ਸੀ ਰਾਹੁਲ ਗਾਂਧੀ। ਹਾਲੇ ਇਹਨਾਂ ਨੇ ਤੇ ਕੋਈ, ਮੈਨੂੰ ਲੱਗਦਾ ਜਿੰਨਾ ਕੋ ਮੈਂ ਧਿਆਨ ਮਾਰਿਆ, ਕੋਈ ਆਇਆ ਨਹੀਂ ਹੈ ਬਿਆਨ। ਹੁਣ ਜਦੋਂ ਰੌਲਾ ਪੈ ਗਿਆ ਤੇ ਫਿਰ ਭਾਵੇਂ ਆ ਜਾਵੇ। ਸੋ ਜੋ ਅਸਲ ਦੇ ਵਿੱਚ ਗੱਲ ਆ ਕਿ ਸਾਰਾ ਭਾਸ਼ਣ ਜਿਹੜਾ ਜਾਂ ਜੋ ਰਾਹੁਲ ਗਾਂਧੀ ਨੇ ਉੱਥੇ ਕਿਹਾ, ਉਹਨੇ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਵਿੰਨ ਕੇ ਤੀਰ ਮਾਰੇ ਆ। ਹੁਣ ਆਹ ਚੀਜ਼ ਕੰਟਰੋਵਰਸ਼ਲ ਹੋ ਗਈ ਆ। ਇਹ ਚੀਜ਼ ਕੰਟਰੋਵਰਸ਼ਲ ਮੈਂ ਜਿਵੇਂ ਤੁਹਾਨੂੰ ਦੱਸਿਆ ਕਿ ਇਹ ਸਾਰਾ ਕੁਝ ਜਿਹੜਾ ਉਹਨੇ ਜਦੋਂ ਸਪਸ਼ਟ ਕਹਿ ਦਿੱਤਾ ਕਿ ਮੈਂ ਹਿੰਦੂ ਧਰਮ ਨੂੰ ਨਹੀਂ ਕਹਿ ਰਿਹਾ ਕਿ ਹਿੰਦੂ ਧਰਮ ਹਿੰਸਕ ਹੈ, ਮੈਂ ਤੁਹਾਨੂੰ ਕਹਿ ਰਿਹਾ ਤੇ ਤੁਸੀਂ ਹਿੰਦੂ ਧਰਮ ਨਹੀਂ। ਕੋਈ ਬੰਦਾ ਸਾਰੇ ਦਾ ਸਾਰਾ ਧਰਮ ਤੇ ਨਹੀਂ ਨਾ ਹੋ ਸਕਦਾ, ਕੋਈ ਸੰਸਥਾ ਸਾਰੇ ਦੀ ਸਾਰੀ ਉਹ ਤੇ ਧਰਮ ਨਹੀਂ ਹੋ ਸਕਦੀ, ਧਰਮ ਦੀ ਠੇਕੇਦਾਰ ਨਹੀਂ ਹੋ ਸਕਦੀ। ਸੋ ਇਸ ਕਰਕੇ ਉਹ ਕਹਿੰਦਾ ਹੈ ਕਿ ਮੈਂ ਤੁਹਾਨੂੰ ਕਿਹਾ ਕਿ ਤੁਸੀਂ ਨਾਲੇ ਤਾਂ ਆਪਣੇ ਆਪ ਨੂੰ ਹਿੰਦੂ ਦੱਸਦੇ ਹੋ, ਨਾਲੇ ਤੁਸੀਂ ਹਿੰਸਾ ਦੀ ਵਕਾਲਤ ਕਰਦੇ ਹੋ। ਜ਼ੋਰਦਾਰ ਭਾਸ਼ਣ ਸੀ, ਜੋ ਮਰਜ਼ੀ ਹੈ ਪ੍ਰਵੀਨ ਜੀ, ਜ਼ੋਰਦਾਰ ਸੀ, ਜਿਸ ਦੀ ਉਮੀਦ ਸੀ, ਸਭ ਕੁਝ ਹੈ। ਵਿਰੋਧੀ ਧਿਰ ਦੇ ਭੂਮਿਕਾ ਇਹੋ ਹੀ ਹੁੰਦੀ ਹੈ। ਉਹਨਾਂ ਕਿਹਾ 7 ਸਾਲਾਂ 'ਚ 2 ਕਰੋੜ ਬੱਚਿਆਂ ਦੀ ਤੁਸੀਂ ਜ਼ਿੰਦਗੀ ਖਰਾਬ ਕਰ ਦਿੱਤੀ ਹੈ, ਪ੍ਰੀਖਿਆਵਾਂ 'ਚ, ਪੇਪਰ ਲੀਕਾਂ 'ਚ। ਤਾਂ ਇਹ ਚੀਜ਼ਾਂ ਵੀ ਉੱਥੇ ਬੋਲੀਆਂ ਗਈਆਂ ਨੇ। ਅਗਨੀਵੀਰ ਇੱਕ ਰੁਜ਼ਗਾਰ ਨਾਲ ਜੁੜਿਆ ਮਸਲਾ ਹੈ, ਉਹਦੇ ਤੇ ਗੱਲ ਕੀਤੀ ਗਈ ਆ, ਕਿਸਾਨਾਂ ਦੀ ਗੱਲ ਹੋਈ ਆ। ਬਸ ਆਹੀ ਮੈਂ ਜਿਵੇਂ ਤੁਹਾਨੂੰ ਦੱਸਿਆ ਕਿ ਇਹ ਹੁਣ ਜਦੋਂ ਘਿਰ ਗਿਆ ਸਾਰੇ ਮੁੱਦਿਆਂ ਤੇ, ਤਾਂ ਚੱਕ ਕੇ ਇਹਨਾਂ ਨੇ ਆਹ ਮੁੱਦਾ ਬਣਾ ਲਿਆ ਜਿਹਦੇ ਤੇ ਉਹਨੇ ਸਫਾਈ ਜਿਹੜੀ ਆ ਵਿਰੋਧੀ ਧਿਰ ਦੇ ਆਗੂ ਨੇ ਦਿੱਤੀ ਆ। ਜੀ ਜੀ। ਤੇ ਅੰਮ੍ਰਿਤਪਾਲ ਸਿੰਘ ਦੇ ਸਹੁੰ ਚੁੱਕਣ ਦਾ ਰਾਹ ਪੱਧਰਾ ਹੋ ਗਿਆ ਜੀ ਕਹਿੰਦੇ। ਜੀ ਦੇਖੋ, ਰਾਹ ਪੱਧਰਾ ਜਿਹੜਾ ਇਸ ਤਰ੍ਹਾਂ ਹੋ ਗਿਆ ਕਿ ਅੱਜ ਇੰਜੀਨੀਅਰ ਰਸ਼ੀਦ ਹੈ ਜਿਹੜਾ ਬਾਰਾਮੂਲਾ ਤੋਂ ਜਿੱਤਿਆ ਹੋਇਆ, ਉਹਨੇ ਇੱਕ ਪਟੀਸ਼ਨ ਫਾਈਲ ਕੀਤੀ ਸੀ ਤੇ ਉਸ ਪਟੀਸ਼ਨ ਤੇ ਪਿਛਲੇ ਦਿਨੀ ਜਦੋਂ ਸੁਣਵਾਈ ਹੋਈ ਸੀਗੀ ਤਾਂ ਐਨਆਈਏ ਨੂੰ ਕੋਰਟ ਨੇ ਕਿਹਾ ਕਿ ਤੁਸੀਂ ਆਪਣਾ ਆ ਕੇ ਪੱਖ ਰੱਖਣਾ। ਅੱਜ ਐਨਆਈਏ ਉੱਥੇ ਜਦੋਂ ਪੇਸ਼ ਹੋਈ ਆ, ਏਜੰਸੀ ਨੇ ਆਖਿਆ ਕਿ ਸਾਡਾ ਕੰਸੈਂਟ ਆ, ਇੰਜੀਨੀਅਰ ਰਸ਼ੀਦ ਨੂੰ ਸਹੁੰ ਚੁਕਾਉਣ ਵਾਸਤੇ ਆਰਡਰ ਪਾਸ ਕੀਤਾ ਜਾ ਸਕਦਾ, ਯਾਨੀ ਸਹਿਮਤੀ ਹੋ ਗਈ। ਤਾਂ ਫਿਰ ਕੋਰਟ ਕੱਲ ਨੂੰ ਆਰਡਰ ਪਾਸ ਕਰ ਦੇਵੇਗਾ। 5 ਤਰੀਕ ਨੂੰ ਇੰਜੀਨੀਅਰ ਰਾਸ਼ਿਦ ਨੇ ਬਤੌਰ ਐਮਪੀ, ਜਿਹੜਾ ਕਿ ਯੂਏਪੀਏ ਕੇਸ ਦੇ ਤਹਿਤ ਬੰਦ ਆ, ਯਾਨੀ ਟੈਰਰ ਫੰਡਿੰਗ ਦਾ ਮਾਮਲਾ ਹੈ, ਤਾਂ ਉਹ ਬੰਦਾ ਜੇਲ੍ਹ ਚੋਂ ਆ ਕੇ ਬਤੌਰ ਐਮਪੀ ਉਹਨੇ ਸਹੁੰ ਚੁੱਕ ਲੈਣੀ ਆ। ਤਾਂ ਜ਼ਰਾ ਜੀ ਗੱਲ ਹੈ ਕਿ ਜਦੋਂ ਇਸੇ ਤਰ੍ਹਾਂ ਦੇ ਕੇਸ ਵਾਲਾ ਯੂਏਪੀਏ ਵਾਲਾ ਕੋਈ ਐਮਪੀ ਜਿੱਤਿਆ ਓਥ ਲੈ ਲਵੇਗਾ, ਹਲਫ ਲੈ ਲਵੇਗਾ, ਤਾਂ ਫਿਰ ਅਮਰਤਪਾਲ ਸਿੰਘ ਦੀ ਹਲਫ ਦਾ ਆਪਣੇ ਆਪ ਰਸਤਾ ਖੁੱਲ ਗਿਆ। ਹੁਣ ਛੋਟੀ ਜੀ ਇਹੀ ਹੈ ਕਿ ਇਹਨਾਂ ਨੇ ਯਤਨ ਕਰਨਾ, ਜਾ ਕੇ ਪਟੀਸ਼ਨ ਫਾਈਲ ਕਰਨੀ ਆ ਉਸੇ ਗਰਾਊਂਡ ਤੇ ਹੀ, ਕਿਉਂਕਿ ਐਨਐਸਏ ਜਿਹੜਾ ਹੈ ਉਹ ਮਤਲਬ ਕਿ ਜੇ ਤੁਸੀਂ ਦੇਖੋਗੇ ਠੀਕ ਹੈ ਇਨ ਟਰਮ ਆਫ, ਜੇ ਆਪਾਂ ਕਾਨੂੰਨ ਦੀ ਸਜ਼ਾ ਦੀ ਗੱਲ ਕਰੀਏ ਨਾ, ਇਹ ਕੋਈ ਦੰਡਾਤਮਕ ਨਹੀਂ ਹੈ।
ਐਨਐਸਏ ਕੋਈ ਦੰਡਾਤਮਕ ਨਹੀਂ ਹੈ। ਦੰਡਾਤਮਕ ਦਾ ਮਤਲਬ ਹੁੰਦਾ ਜਿਹਦੇ 'ਚ ਸਜ਼ਾ ਸੁਣਾਈ ਜਾ ਸਕਦੀ ਹੋਵੇ। ਐਨਐਸਏ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਰੋਕਥਾਮ ਵਾਸਤੇ ਆ, ਕਿ ਕੋਈ ਬੰਦਾ, ਕੋਈ ਸਿਕਿਉਰਿਟੀ ਨੂੰ ਖਤਰਾ ਹੋ ਸਕਦਾ, ਉਹਦੇ ਤੇ ਐਨਐਸਏ ਲਾ ਦਿੰਦੇ ਆ ਲੰਮੀ ਮਿਆਦ ਦੀ ਨਜ਼ਰਬੰਦੀ ਵਾਸਤੇ। ਜੀ ਜੀ। ਯਾਨੀ ਇੱਕ ਛੋਟੀ ਜਿਹੀ ਮਿਸਾਲ ਦੇ ਦਿੰਦਾ, ਕੁਲਬੀਰ ਜ਼ੀਰਾ ਨੂੰ ਇਹਨਾਂ ਨੇ ਗ੍ਰਿਫਤਾਰ ਕਰ ਲਿਆ ਸੀ ਕੁਝ ਮਹੀਨੇ ਪਹਿਲਾਂ, ਯਾਦ ਹੈ ਤੁਹਾਨੂੰ? ਜੀ ਜੀ। ਤਾਂ ਕੁਲਬੀਰ ਜ਼ੀਰਾ ਨੂੰ ਕਈ ਦਿਨ ਹਿਰਾਸਤ 'ਚ ਰੱਖਿਆ ਸੀ 751 ਤਹਿਤ। ਉਹ ਹੁੰਦੀ ਹੈ 107 151 ਕਲੰਦਰਾ ਭਰ ਦਿੰਦੇ ਨੇ। ਉਹ ਵੀ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਪ੍ਰੋਵੀਜ਼ਨਲੀ ਇਹੀ ਚੀਜ਼ ਆ ਕਿ ਕਿਸੇ ਬੰਦੇ ਦਾ ਕੋਈ ਲੜਾਈ ਝਗੜੇ ਦਾ ਖਤਰਾ ਹੈ ਜਾਂ ਉਹ ਪ੍ਰਸ਼ਾਸਨ ਲਈ ਸੁਰੱਖਿਆ ਵਾਸਤੇ, ਲਾਅ ਐਂਡ ਆਰਡਰ ਵਾਸਤੇ ਖਤਰਾ ਹੈ, ਤੇ ਉਹਨੂੰ ਮਤਲਬ ਕਿ ਪ੍ਰੋਵੈਂਸ਼ੀਅਲ ਜਿਸ ਨੂੰ ਕਹਿੰਦੇ ਆਪਾਂ, ਉਹ ਕਸਟਡੀ 'ਚ ਭੇਜ ਦਿੰਦੇ। ਐਨਐਸਏ ਜਿਹੜਾ ਹੈ ਉਹ ਇਸੇ ਤਰ੍ਹਾਂ ਦਾ ਹੀ, ਮਤਲਬ ਕਿ ਹੈ ਤਾਂ ਬਹੁਤ ਫਰਕ ਹੈ, ਐਨਐਸਏ ਬਹੁਤ ਕਰੜਾ ਹੈ, ਬਟ ਇਦਾਂ ਹੀ ਆ ਰੋਕਥਾਮ ਵਾਸਤੇ ਕਿ ਰੋਕਥਾਮ ਲਈ ਹਿਰਾਸਤ 'ਚ ਲੈ ਲਿਆ। ਜਦ ਕਿ ਦੂਸਰੇ ਪਾਸੇ ਜਿਹੜਾ ਯੂਏਪੀਏ ਆ, ਯੂਏਪੀਏ ਇਹ ਡਾਇਰੈਕਟਲੀ ਜੁੜਦਾ ਅੱਤਵਾਦ ਦੇ ਨਾਲ। ਉਹਦੇ ਵਿੱਚ ਐਨਆਈਏ ਇਨਵੋਲਵ ਹੁੰਦੀ ਆ, ਉਹ ਦੇਸ਼ ਹੋਵੇ ਵਿਦੇਸ਼ ਹੋਵੇ, ਉਹਦੇ ਵਿੱਚ ਫਿਰ ਤੁਹਾਨੂੰ ਪਤਾ ਹੀ ਆ ਮਸਲਾ ਜਿਹੜਾ ਬੜਾ ਗੰਭੀਰ ਹੋ ਜਾਂਦਾ, ਉਹਦੇ 'ਚ ਤੇ ਉਮਰ ਕੈਦ ਤੱਕ ਦੀ ਸਜ਼ਾ। ਇਸ ਕਰਕੇ ਉਹ ਦੰਡਾਤਮਕ ਆ, ਇਹ ਗੈਰ ਦੰਡਾਤਮਕ ਆ, ਇਹਦੇ 'ਚ ਸਜ਼ਾ ਨਹੀਂ ਹੁੰਦੀ। ਰੋਕਥਾਮ ਵਾਸਤੇ ਅਗਾਊ ਜਿੱਦਾਂ ਕਹਿ ਲਓ ਕਿ ਇੱਕ ਜੇ ਕਿਸੇ ਦਾ ਕੋਈ ਖਤਰਾ ਤੇ ਉਹਦੀ ਹਿਰਾਸਤ ਆ। ਉਹ ਇਸ ਕਰਕੇ ਬਹੁਤ ਈਜ਼ਲੀ ਅਮਰਤਪਾਲ ਸਿੰਘ ਨੂੰ ਇਹ ਰਾਹਤ ਮਿਲ ਜਾਣੀ ਆ, ਤੇ ਮੈਨੂੰ ਲੱਗਦਾ ਕਿ ਜੁਲਾਈ ਦੇ ਮਹੀਨੇ ਦੇ ਵਿੱਚ ਹੀ ਇਹ ਜਿਹੜੀ ਸਹੁੰ ਚੁੱਕ ਲੈਣਗੇ ਅਮਰਤਪਾਲ ਸਿੰਘ ਜੀ। ਤੇ ਨਾਰਾਜ਼ ਅਕਾਲੀ ਆਗੂਆਂ ਨੇ ਜਥੇਦਾਰ ਰਘਬੀਰ ਸਿੰਘ ਨੂੰ ਖਿਮਾ ਯਾਚਨਾ ਪੱਤਰ ਸੌਂਪਿਆ ਜੀ। ਹਾਂਜੀ, ਦੇਖੋ ਖਿਮਾ ਯਾਚਨਾ ਉਹਨਾਂ ਨੇ ਕੀਤੀ ਆ, ਹੁਣ ਜਥੇਦਾਰ ਸਾਹਿਬ ਕੀ ਫੈਸਲਾ ਲੈਂਦੇ ਨੇ ਇਹਦੇ ਤੇ, ਇਹ ਤੇ ਪਤਾ ਲੱਗੂਗਾ ਬਾਅਦ ਦੇ ਵਿੱਚ। ਅੱਜ ਅਕਾਲੀ ਦਲ ਨਵੇਂ ਦਾ ਐਲਾਨ ਹੋ ਸਕਦਾ ਸੀ, ਐਸੀ ਸੰਭਾਵਨਾ ਸੀ, ਪਰੰਤੂ ਚੰਦੂ ਮਾਜਰਾ ਜੀ ਨੇ ਇਹ ਗੱਲ ਆਖੀ ਆ ਕਿ ਨਹੀਂ, ਅਸੀਂ ਨਵਾਂ ਅਕਾਲੀ ਦਲ ਬਣਾ ਕੇ ਕੀ ਕਰਨਾ, ਅਕਾਲੀ ਦਲ ਤੇ ਹੈਗਾ ਹੀ ਆ, ਅਕਾਲੀ ਦਲ ਨੂੰ ਸੁਰਜੀਤ ਕਰਨਾ। ਮਤਲਬ ਇਹ ਸਾਫ਼ ਹੋ ਗਿਆ ਕਿ ਜਿਸ ਤਰ੍ਹਾਂ ਪ੍ਰਕਾਸ਼ ਸਿੰਘ ਬਾਦਲ ਨੇ ਬਰਨਾਲਾ ਗਵਰਨਮੈਂਟ ਤੋਂ ਬਾਅਦ ਗੇਮ ਕੀਤੀ ਸੀ, ਉਸੇ ਤਰ੍ਹਾਂ ਦੀ ਗੇਮ ਚੰਦੂ ਮਾਜਰਾ ਹੋਰੀ ਲਾਉਂਦੇ ਨਜ਼ਰ ਆ ਰਹੇ ਨੇ। ਤੇ ਚੰਦੂ ਮਾਜਰਾ ਇਤਫਾਕਨ ਬਰਨਾਲਾ ਗਵਰਨਮੈਂਟ 'ਚ ਸਹਿਕਾਰਤਾ ਮੰਤਰੀ ਵੀ ਹੋਇਆ ਕਰਦੇ ਸੀ। ਉਸ ਤੋਂ ਬਾਅਦ ਇਹਨਾਂ ਨੂੰ ਪੁਲਿਸ ਕਸਟਡੀ 'ਚ ਵੀ ਲਿਆ ਗਿਆ। ਉਹ ਵੀ ਕਿੱਸਾ ਹੈ, ਇੱਕ ਦੱਸਦੇ ਆ ਕਿ ਕਿਸੇ ਪੁਲਿਸ ਅਫਸਰ ਤੇ ਹੱਥ ਚੁੱਕਿਆ ਗਿਆ ਸੀ ਕਥਿਤ ਤੌਰ ਤੇ, ਉਹ ਵੀ ਕਿੱਸਾ ਹੈ। ਖੈਰ, ਗੱਲ ਇਹ ਆ ਕਿ ਹੁਣ ਇਹਨਾਂ ਨੇ ਅੱਜ ਜਦੋਂ ਖਿਮਾ ਯਾਚਨਾ ਦਾ ਪੱਤਰ ਦਿੱਤਾ ਹੈ ਜੀ, ਉਸ ਤੋਂ ਪਹਿਲਾਂ ਅਮਰਤਪਾਲ ਸਿੰਘ ਦੇ ਘਰ ਗਏ ਨੇ ਚੰਦੂ ਮਾਜਰਾ। ਇਹਨਾਂ ਗੇੜਿਆਂ ਨੇ, ਫੇਰਿਆਂ ਨੇ ਮਤਲਬ ਕਿ ਕਈ ਹੋਰ ਚਰਚਾਵਾਂ ਨੂੰ ਵੀ ਜਨਮ ਦੇ ਦਿੱਤਾ ਕਿ ਕੀ ਚੰਦੂ ਮਾਜਰਾ, ਢੀਂਡਸਾ ਜਾਂ ਰਖੜਾ ਇਹ ਐਨਐਸਏ ਦਾ ਖਾਤਮਾ ਕਰਵਾ ਦੇਣਗੇ ਭਾਜਪਾ ਨੂੰ ਕਹਿ ਕੇ ਜੀ, ਤੇ ਭਾਜਪਾ ਇਸ ਅਕਾਲੀ ਦਲ ਦੀ ਸਪੋਰਟ ਕਰ ਸਕਦੀ ਆ ਤਾਂ ਕਿ ਉਹਨੂੰ ਵੀ ਲਾਹਾ ਮਿਲ ਜਾਵੇ। ਇਹ ਵੀ ਚਰਚਾਵਾਂ ਚੱਲੀਆਂ ਨੇ ਅੱਜ। ਹਾਲਾਂਕਿ ਅਕਾਲੀ ਦਲ ਦੇ ਜਿਹੜੇ ਸੀਨੀਅਰ ਤਰਜਮਾਨ ਨੇ, ਡਾਕਟਰ ਦਲਜੀਤ ਸਿੰਘ ਚੀਮਾ, ਉਹਨਾਂ ਨੇ ਤਾਂ ਸਵਾਲ ਵੀ ਚੁੱਕੇ ਨੇ। ਉਹਨਾਂ ਆਖਿਆ ਕਿ ਇਹ ਆਏ ਕਿਸ ਕੰਮ ਸੀ ਤੇ ਪਹਿਲਾਂ ਜਲੂਪੁਰ ਚਲੇ ਗਏ ਨੇ। ਇਹ ਵੀ ਸਵਾਲ ਹੈ। ਵਿਰਸਾ ਸਿੰਘ ਵਲਟੋਆ ਨੇ ਕਿਹਾ ਕਿ ਗੁਰਦੀਪ ਸਿੰਘ ਖੇੜਾ ਦਾ ਘਰ ਰਸਤੇ 'ਚ ਪੈਂਦਾ, ਉੱਥੇ ਕਿਉਂ ਨਹੀਂ ਜੇਗਾ। ਮਤਲਬ ਕਿ ਇਹਨਾਂ ਦਾ ਆਪਸ ਦੇ ਵਿੱਚ ਕੰਮ ਚੱਲਦਾ ਹੈ। ਮਨਜੀਤ ਸਿੰਘ ਬੜੇ ਬਜ਼ੁਰਗ ਆਗੂ ਨੇ, ਉਹਨਾਂ ਨੇ ਸੁਖਬੀਰ ਸਿੰਘ ਬਾਦਲ ਦੀ ਖਿਮਾ ਤੇ ਸਵਾਲ ਖੜੇ ਕੀਤੇ ਆ ਕਿ ਅਕਾਲ ਤਖਤ ਸਾਹਿਬ ਦੇ ਪਿਛਲੇ ਪਾਸੇ ਜਾ ਕੇ ਕਹਿ ਦੇਣਾ ਕਿ ਮੇਰੇ ਤੋਂ ਗਲਤੀ ਹੋਈ ਹੈ ਤੇ ਸਿਧਾਂਤਕ ਤੌਰ ਤੇ ਗਲਤ ਹੈ, ਤੇ ਅਸੀਂ ਖਿਮਾ ਯਾਚਨਾ, ਯਾਨੀ ਜੋ ਇੱਕ ਰਵਾਇਤ ਹੈ ਸਿੱਖ ਧਰਮ ਦੇ ਵਿੱਚ, ਜੋ ਸਿਧਾਂਤਕ ਪ੍ਰੋਸੀਜਰ ਹੈ, ਉਹਦੇ ਤਹਿਤ ਹੀ ਅਸੀਂ ਖਿਮਾ ਯਾਚਨਾ ਕੀਤੀ। ਦੇਖੋ, ਇਹਨਾਂ ਤੇ ਨਾ ਸਵਾਲ ਬੜੇ ਹੋਏ ਸੀ ਕਿ ਭਾਈ ਬੇਅਦਬੀ ਵੇਲੇ ਕਿੱਥੇ ਸੁੱਤੇ ਸੋ, ਸੁਮੇਧ ਸੈਣੀ, ਇਜ਼ਹਾਰ ਆਲਮ ਜਦੋਂ ਸਰੂਪੇ ਪੁਆਰੇ ਸਨ, ਤਰੱਕੀਆਂ ਹਾਸਲ ਕਰ ਰਹੇ ਸੀ, ਉਦੋਂ ਕਿਉਂ ਨਾ ਜਾ ਕੇ। ਇਹਨਾਂ ਸਾਰੀਆਂ ਚੀਜ਼ਾਂ ਦਾ ਇਹਨਾਂ ਨੇ ਉਪਾਅ ਜਿਹੜਾ ਇਹੀ ਦੇਖਿਆ। ਦੇਖੋ ਪ੍ਰਵੀਨ ਜੀ, ਮੈਂ ਕਿਸੇ ਦੀ ਆਸਥਾ
ਕਿਸੇ ਦਾ ਧਰਮ ਮਜ਼ਹਬ ਦੇ ਮਾਮਲੇ 'ਚ ਬਹੁਤ ਫਰਾਕ ਦਿਲ ਆਦਮੀ ਆ ਤੇ ਬਹੁਤ ਸੈਂਸਿਟਿਵ, ਹਮੇਸ਼ਾ ਹਰੇਕ ਦੇ ਧਾਰਮਿਕ ਮਾਮਲੇ। ਪਰ ਇੱਕ ਚੀਜ਼ ਮੈਂ ਇੱਕ ਜ਼ਿੰਮੇਵਾਰੀ ਨਾਲ ਗੱਲ ਕਹਿਣਾ ਕਿ ਚਾਹੇ ਸੁਖਬੀਰ ਸਿੰਘ ਬਾਦਲ ਹੋਵੇ ਤੇ ਚਾਹੇ ਇਹ ਹੋਣ, ਚਾਹੇ ਲਾਲਜੀਤ ਭੁੱਲਰ ਨੂੰ ਦੇਖ ਲਓ, ਗਾਹੇ ਬਗਾਹੇ ਇਹ ਜਿਹੜੇ ਰਾਜਨੀਤਿਕ ਬੰਦੇ ਆ, ਇਹ ਰਾਜਨੀਤਿਕ ਬੰਦੇ ਸੰਸਥਾਵਾਂ ਨੂੰ, ਪਵਿੱਤਰ ਸੰਸਥਾਵਾਂ ਜਿਹੜੀਆਂ ਹੁੰਦੀਆਂ ਧਰਮ ਦੀਆਂ, ਉਹਨਾਂ ਨੂੰ ਵਰਤਦੇ ਆ। ਇਹ ਗੱਲ ਮੈਂ ਡੂੰਘੀ ਕਹਿ ਰਿਹਾ ਤੇ ਬੜੀ ਜ਼ਿੰਮੇਵਾਰੀ ਨਾਲ ਕਹਿ ਰਿਹਾ। ਉਹ ਫਿਰ ਚਾਹੇ ਕਿਸੇ ਨੂੰ ਮਾਫੀ ਦਿਵਾਉਣ ਲਈ, ਵੈਸੇ ਵਰਤਨ, ਮੈਂ ਕਹਿੰਦਾ ਨਾ ਕਿ ਵਰਤੋ ਸ਼ਬਦ ਵੀ ਨਹੀਂ, ਵਰਤੋ ਤੇ ਚੱਜਾ ਸ਼ਬਦ ਆ ਜਾਂਦਾ ਨਾ, ਕਿਸੇ ਸਹੀ ਢੰਗ ਨਾਲ ਵਰਤੋ। ਤੇ ਇੱਕ ਹੁੰਦੇ ਮਫਾਦਾਂ ਵਾਸਤੇ, ਤਾਂ ਕਵਰਤੋਂ ਹੁੰਦੀ ਕਿਸੇ ਚੀਜ਼। ਤਾਂ ਬਈ ਚਾਹੇ ਕਿਸੇ ਨੇ ਮਾਫੀ ਦਿਵਾਉਣ ਲਈ ਇਸਤੇਮਾਲ ਕੀਤਾ ਅਹੁਦਿਆਂ ਨੂੰ, ਤੇ ਚਾਹੇ ਕਿਸੇ ਨੇ ਜਾ ਕੇ ਆਪ ਹੀ ਉੱਥੇ ਵੀਡੀਓ ਬਣਾਤੀ, ਕਿਉਂਕਿ ਵੋਟਾਂ ਦਾ ਨੁਕਸਾਨ ਹੋ ਰਿਹਾ ਸੀਗਾ, ਕਿ ਮੈਂ ਮਾਫੀ ਮੰਗਦਾ ਜੀ। ਹੁਣ ਇਹਨਾਂ ਨੇ ਵੀ ਇੱਕ ਰਸਤਾ ਕੱਢ ਲਿਆ ਲੋਕਾਂ 'ਚ ਜਾਣ ਦਾ। ਤੇ ਬੰਦੇ ਕੌਣ ਨੇ? ਰਖੜਾ ਸਾਹਿਬ ਕੌਣ ਨੇ? ਚੰਦੂ ਮਾਜਰਾ ਜੀ ਕੌਣ ਨੇ? ਢੀਂਡਸਾ ਸਾਹਿਬ ਕੌਣ ਨੇ? ਚਰਨਜੀਤ ਸਿੰਘ ਬਰਾੜ ਜੀ ਕੌਣ ਨੇ? ਇਹ ਉਹ ਲੋਕ ਨੇ ਜਿਨ੍ਹਾਂ ਨੇ ਹੁਣ ਤੱਕ ਸੱਤਾ ਭੋਗੀ ਆ ਜਾਂ ਹੁਣ ਤੱਕ ਟਿਕਟਾਂ ਹਾਸਲ ਕੀਤੀਆਂ। ਸੋ ਇਸ ਵਾਸਤੇ ਇਹ ਚੀਜ਼ ਜਿਹੜੀ ਹੈ ਨਾ, ਉਹ ਇੱਕ ਤੇ ਨੋਟੇਬਲ ਆ। ਦੂਜੀ ਗੱਲ ਕਿ ਹੁਣ ਅਮਰਤਪਾਲ ਸਿੰਘ ਦਾ ਜਦੋਂ ਵਜਨ ਵਧਿਆ ਸਿਆਸਤ ਦੇ ਵਿੱਚ, ਤੁਸੀਂ ਦੇਖ ਲਓ ਕਿ ਇਹ ਪਹਿਲਾਂ ਹੀ ਅਮਰਤਪਾਲ ਸਿੰਘ ਕਰਨ ਲੱਗ ਪਏ ਸਨ। ਹੁਣ ਇਹਨਾਂ ਨੇ ਘਰਾਂ ਦੇ ਗੇੜੇ ਰੱਖ ਲਏ ਨੇ। ਯਾਨੀ ਸਾਫ਼ ਹੈ, ਸਪਸ਼ਟ ਹੈ ਕਿ ਫਿਰ ਉਹੀ ਚੀਜ਼ਾਂ, ਪਾਰਟੀ ਨੂੰ ਜੀ ਪੁਨਰ ਸਰਜੀਤ ਕਰਨਾ, ਫਲਾਹ ਕਰਨਾ, ਟਮਕਾ ਕਰਨਾ, ਝੁੰਦਾ ਕਮੇਟੀ ਦੀ ਰਿਪੋਰਟ ਲਾਗੂ ਕਰਨੀ, ਇਹ ਸਭ ਗੱਲਾਂ ਬਾਤਾਂ ਜਿਹੜੀਆਂ ਸਭ ਤੁਹਾਨੂੰ ਵੀ ਪਤਾ, ਸਿਆਸੀ ਜੋ ਗੇਮਾਂ ਹੁੰਦੀਆਂ ਉਹਨਾਂ ਦਾ ਹਿੱਸਾ ਹੈ। ਚਲੋ ਇਹਨਾਂ ਨੇ ਖਿਮਾ ਯਾਚਨਾ ਦਾ ਪੱਤਰ ਲਾਇਆ, ਅਰਜ਼ੀ ਲਾਈ ਆ। ਹੁਣ ਜਥੇਦਾਰ ਸਾਹਿਬ ਕੀ ਕਹਿੰਦੇ ਆ ਇਹ ਤੇ ਉਹ ਜਾਣਦੇ ਆ, ਕਿਉਂਕਿ ਉਹਨਾਂ ਬਾਰੇ ਆਪਾਂ ਕੁਝ ਨਹੀਂ ਕਹਿ ਸਕਦੇ। ਉਹ ਤਾਂ ਇਸ ਟਾਈਮ ਕਹਿ ਲਓ ਕਿ ਬਹੁਤ ਬਈ ਉੱਤੇ ਬੈਠੇ ਆ, ਉਹ ਦੇਖਣਗੇ ਉਹਨਾਂ ਨੇ ਕੀ ਕਰਨਾ, ਉਹ ਉਹਨਾਂ ਦੇ ਅਧਿਕਾਰ ਖੇਤਰ ਦਾ ਮਸਲਾ ਹੈ। ਪਰ ਕੁੱਲ ਮਿਲਾ ਕੇ ਜੇ ਆਪਾਂ ਵੇਖੀਏ ਤਾਂ ਇਹ ਉਹੀ ਦੁਹਰਾਅ ਹੋ ਰਿਹਾ ਜਿਸ ਤਰ੍ਹਾਂ ਦਾ ਆਪਾਂ ਦੇਖਿਆ ਸੀਗਾ ਬਰਨਾਲਾ ਗਵਰਨਮੈਂਟ ਤੋਂ ਬਾਅਦ, ਕਿਸ ਤਰ੍ਹਾਂ ਪ੍ਰਕਾਸ਼ ਸਿੰਘ ਬਾਦਲ ਨੇ ਇਸਤੇਮਾਲ ਕੀਤਾ ਨੇਤਾਵਾਂ ਨੂੰ, ਤੇ ਹੌਲੀ ਹੌਲੀ ਤੁਸੀਂ ਦੇਖ ਲਓ ਅੱਜ ਬਰਨਾਲਾ ਫੈਮਿਲੀ ਕਿੱਥੇ ਆ। ਤੇ ਇਹਨਾਂ ਨੇ ਸੱਤਾ ਵੀ ਹਾਸਲ ਕਰ ਲਈ ਉਸ ਤੋਂ ਬਾਅਦ ਤਿੰਨ ਵਾਰੀ ਅਕਾਲੀ ਦਲ ਬਾਦਲ ਕੱਢ ਕੇ। ਤੇ ਉਹਦੇ ਵਿੱਚ ਜਿਵੇਂ ਟੌੜਾ ਹੋਇਆ ਜਾਂ ਕਹਿ ਲਓ ਕਿ ਤਲਵੰਡੀ, ਜਿਹੜੇ ਤਗੜੇ ਨੇਤਾ ਸੀ ਉਹਨਾਂ ਨੂੰ ਸਾਈਡ ਲਾਈਨ ਕਰਨ ਵਾਸਤੇ ਵੀ ਉਹਨਾਂ ਲੋਕਾਂ ਨੂੰ ਹੀ ਵਰਤਿਆ ਗਿਆ, ਜਿਹੜੇ ਅੱਜ ਦੁਹਾਈਆਂ ਪਾਉਂਦੇ ਫਿਰਦੇ ਆ ਕਿ ਦੇਖੋ ਜੀ ਪਾਰਟੀ ਨੂੰ ਪੁਨਰ ਸਰਜੀਤ ਕਰਨਾ ਹੈ, ਜ਼ਰੂਰੀ ਹੈ ਜੀ। ਤੇ ਅਗਲੀ ਖਬਰ ਦੇ ਵੱਲ ਵਧੀਏ ਮਿੰਟੂ ਜੀ, ਗੱਲ ਕਰੀਏ ਸ਼ੀਤਲ ਅੰਗਰਾਲ ਦੀ। ਕਹਿੰਦੇ ਆਪ ਵਾਲੇ ਤਾਂ ਕਹਿ ਰਹੇ ਤਾਂ ਕ੍ਰਾਈਮ ਕਿੰਗ ਹੈ ਜੀ, ਪਹਿਲਾਂ ਟਿਕਟ ਦੇਤੀ, ਐਮਐਲਏ ਬਣਾ ਲਿਆ, ਹੁਣ ਜਦੋਂ ਪਾਰਟੀ ਬਦਲ ਗਈ ਹੁਣ ਕ੍ਰਾਈਮ ਕਿੰਗ ਦਿਸ ਗਿਆ ਜੀ। ਹੈ ਦੇਖੋ ਇਹ ਤੇ ਚਲੋ ਇਹਨਾਂ ਤੇ ਸਵਾਲ ਜਿਹੜੇ ਹੋਊਗੇ ਕਿ ਤੁਸੀਂ ਤੇ ਇਹਨੂੰ ਏਦਾਂ ਲੈ ਕੇ ਆਏ ਸੀ ਬੈਂਡ ਬਾਜਿਆਂ ਦੇ ਨਾਲ ਪਾਰਟੀ ਦੇ ਵਿੱਚ ਕਿ ਬਈ ਜਿਵੇਂ ਕੋਈ ਓਲੰਪਿਕ ਦੇ ਵਿੱਚੋਂ ਤੀਰਅੰਦਾਜ਼ੀ 'ਚ 골ਡ ਮੈਡਲਿਸਟ ਹੁੰਦਾ ਕਿ ਇਹਨੂੰ ਖੇਡ ਮੰਤਰਾਲਾ ਦੇਣਾ। ਉਦੋਂ ਵੀ ਉਹਦੇ ਤੇ ਮੁਕੱਦਮੇ ਦਰਜ ਸਨ, ਉਹਦੇ ਐਫੀਡੇਵਿਟ ਦੇ ਵਿੱਚ ਜਦੋਂ ਉਹਨੇ ਕਾਗਜ਼ ਭਰੇ ਸਨ ਉਦੋਂ ਵੀ ਮੁਕੱਦਮਿਆਂ ਦਾ ਵੇਰਵਾ ਦਿੱਤਾ ਸੀਗਾ। ਤੇ ਗੱਲ ਇਹ ਆ ਕਿ ਮਸਲਾ ਜਿਹੜਾ ਹੈ ਉਹ ਆਮ ਆਦਮੀ ਪਾਰਟੀ ਨੇ ਚੁੱਕਿਆ, ਤਾਂ ਮੈਂ ਕਹਿੰਦਾ ਕਿ ਉਹ ਠੀਕ ਆ। ਇਹ ਸਵਾਲ ਤੁਹਾਡੇ ਆਪਣੀ ਜਗ੍ਹਾ ਠੀਕ ਨੇ, ਕਿਉਂਕਿ ਜੋ ਦੋਸ਼ ਲੱਗ ਰਹੇ ਨੇ ਕਥਿਤ ਤੌਰ ਤੇ, ਉਸ ਮੁੰਡੇ ਨੇ ਸਾਡੇ ਤੱਕ ਵੀ ਪਹੁੰਚ ਕੀਤੀ ਸੀ। ਉਹ ਬੇਸਿਕਲੀ ਆਸਟ੍ਰੇਲੀਆ ਰਹਿੰਦਾ ਮੁੰਡਾ ਜੀ, ਤੇ ਉਹਦੇ ਨਾਲ ਹੋਇਆ ਇਹ ਆ ਕਿ ਉਹਦਾ ਕੋਈ ਨੂਨ ਸੀ ਗਾ, ਕਿਸੇ ਧਾਰਮਿਕ ਪੁਰਸ਼ ਨੇ ਕਿਹਾ ਕਿ ਯਾਰ ਆ ਮੁੰਡਾ ਜਿਹੜਾ ਇਹਨੂੰ ਬਾਹਰ ਪਹੁੰਚਾ ਦੇ, ਤੇਰਾ ਤਾਂ ਬਈ ਹੱਥ ਪੈਂਦਾ। ਉਹਨੇ ਗਾ ਕਿਸੇ ਦੀ ਡਿਊਟੀ ਲਾਈ, ਆਸਟ੍ਰੇਲੀਆ ਦਾ ਵੀਜ਼ਾ ਤੇ ਨਾ ਲੱਗਾ ਤੇ ਨਿਊਜ਼ੀਲੈਂਡ ਦਾ ਲੱਗ ਗਿਆ ਜੀ। ਨਿਊਜ਼ੀਲੈਂਡ ਦਾ ਜਿਸ ਵੇਲੇ ਲੱਗਿਆ ਤੇ ਉਹ ਉੱਥੇ ਰਿਹਾ 10 ਕੁ ਦਿਨ, ਮੁੰਡਾ ਵਾਪਸ ਆ ਗਿਆ। ਇੱਥੇ ਆ ਕੇ ਉਹਨੇ ਰੱਟਾ ਪਾ ਲਿਆ ਕਿ ਮੇਰੇ ਤੇ ਪੈਸੇ ਵਾਪਸ ਕਰੋ। ਉਹ ਕਹਿੰਦਾ ਕਿ ਜਿਹੜੇ ਗਾਂ ਮੈਂ ਪੈਸੇ ਦਿੱਤੇ ਸਨ ਆਸਟ੍ਰੇਲੀਆ ਤੋਂ ਨਿਊਜ਼ੀਲੈਂਡ ਜਿਹੜੇ ਬੰਦੇ ਨੂੰ ਜਿਹਨੇ ਕੰਮ ਕਰਵਾਇਆ ਸੀ, ਉਹ ਕਹਿੰਦਾ ਬਈ ਮੈਂ ਵਰਕ ਪਰਮਿਟ ਦਵਾਤਾ, ਮੈਂ ਕੰਮ ਕਰਤਾ, ਹੁਣ ਮੈਂ ਪੈਸੇ ਕਾਹਦੇ ਦੇਵਾਂ। ਰੌਲਾ ਪੈ ਗਿਆ, ਉਸ ਬੰਦੇ ਨੇ ਦਰਖਾਸਤ ਦੇ ਦਿੱਤੀ ਤੇ ਫਿਰ ਇਨਵੋਲਵ ਹੋ ਜਾਂਦੇ ਆ ਕੋਈ ਇਹਦੇ 2-3 ਖਾਸ ਬੰਦੇ ਕਿ ਬਈ ਇਹ ਨਿਬੇੜ ਦਿੰਨੇ, ਤੇਰਾ ਨਿਬੇੜ ਦਿੰਨੇ ਆ। ਉਹ ਨਿਬੇੜਨਾ ਤਾਂ ਕੀ ਸੀ, ਉਲਟਾ
5-7 ਲੱਖ ਰੁਪਈਆ ਉਹਦਾ ਹੋਰ ਡੁੱਬ ਗਿਆ। ਉਹ ਰੋਂਦਾ ਇਸ ਗੱਲੋਂ ਆ ਕਿ ਉਹ ਪੈਸੇ ਜੇ ਮੈਂ ਉਹਨੂੰ ਦੇ ਦਿੰਦਾ ਤੇ ਸਗੋਂ ਠੀਕ ਸੀ, ਮੈਂ ਤਾਂ ਉਹਦੇ ਤੋਂ ਬਚਿਆ ਤੇ ਇਹਨਾਂ ਨੇ ਮੈਨੂੰ ਰਗੜ ਕੱਤਿਆ। ਸੋ ਨਾਂ ਜਿਹੜਾ ਉਹ ਲਾਇਆ ਜਾ ਰਿਹਾ ਰਾਜਨ ਦਾ, ਸ਼ੀਤਲ ਦਾ, ਦੋਨਾਂ ਦਾ, 2-3 ਉਹਨਾਂ ਦੇ ਕੋਈ ਖਾਸ ਮਖਾਸ ਨੇ। ਸੋ ਇਹ ਗੱਲ ਜਿਹੜੀ ਹੈ ਉਹ ਹੁਣ ਆਮ ਆਦਮੀ ਪਾਰਟੀ ਨੇ ਚੁੱਕ ਲਈ ਆ। ਚਲੋ ਚੰਗੀ ਗੱਲ ਹੈ, ਇਹਨਾਂ ਨੇ ਗੱਲ ਚੁੱਕੀ ਆ, ਪਰ ਤੁਸੀਂ ਤੇ ਕੋਠੀ ਵਾਲੇ ਮਾਮਲੇ 'ਚ ਖਾਮੋਸ਼ ਰਹਿਣ ਵਾਲੇ ਲੋਕ ਹੋ। ਜਿਵੇਂ ਸ਼ਤਰੂਘਨ ਸਿਨਹਾ ਕਹਿੰਦਾ ਹੁੰਦਾ ਖਾਮੋਸ਼, ਤੁਸੀਂ ਏਦਾਂ ਖਾਮੋਸ਼ ਹੋ ਗਏ ਸਭ। ਇਹ ਆ ਕਿ ਵੇਲੇ ਕਵੇਲੇ ਫਿਰ ਤੁਹਾਨੂੰ ਪਤਾ ਹੀ ਆ, ਜਿੱਦਾਂ ਕਿਸੇ ਦਾ ਸੂਤ ਆਉਂਦਾ ਉਹ ਉਸੇ ਤਰ੍ਹਾਂ ਦਾ ਰਾਜਨੀਤਿਕ ਚੌਕਾ ਮਾਰ ਦਿੰਦਾ। ਤਾਂ ਅੱਜ ਇਹਨਾਂ ਨੂੰ ਹੁਣ ਸ਼ੀਤਲ ਅੰਗਰਾਲ ਕਿੰਗ ਆਫ ਕ੍ਰਾਈਮ ਨਜ਼ਰ ਆਉਂਦਾ ਹੈ, ਤੇ ਜਦੋਂ ਲੈ ਕੇ ਆਏ ਸਨ ਉਦੋਂ ਐਂ ਲੱਗਦਾ ਸੀਗਾ ਕਿ ਉਹ ਜਲੰਧਰ ਦਾ ਜਿਵੇਂ ਕਿੰਗ ਹੁੰਦਾ, ਵਾਕਿਆ ਅਸਲੀਅਤ ਦੇ ਵਿੱਚ ਕਿ ਹੁਣ ਤੇ ਸਾਡੇ ਹੱਥੇ ਠਾ ਜਾਣੀ ਹੈ ਸਾਰੀ ਇਹ ਰਿਆਸਤ ਜਲੰਧਰ। ਜੀ ਜੀ। ਤੇ ਬੰਦ ਟੋਲ ਦਾ ਮਾਮਲਾ ਹਾਈ ਕੋਰਟ ਪਹੁੰਚ ਗਿਆ ਮਿੱਟੂ ਜੀ? ਹਾਈ ਕੋਰਟ ਇਸ ਕਰਕੇ ਪਹੁੰਚਿਆ ਵਾ ਕਿ ਇੱਕ ਦਿਨ ਦਾ 1 ਕਰੋੜ ਦਾ ਲਾਸ ਆ ਉੱਥੇ ਜੀ, ਤੇ 15-16 ਦਿਨ ਹੋ ਗਏ ਲਾ ਲਓ, 15-16 ਕਰੋੜ ਤੇ ਸੁਦਾ ਘਾਟਾ। ਤੇ ਕੰਪਨੀਆਂ ਜਿਹੜੀਆਂ ਤੁਹਾਨੂੰ ਪਤਾ ਹੀ ਆ ਫਿਰ ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ ਜਿਹੜੀ ਉਹਦੇ ਕੋਲ ਪਿੱਟਣ ਗਿਆ। ਸੋ ਇਸ ਕਰਕੇ ਅੱਗੇ ਵੀ ਅਸੀਂ ਵੇਖਿਆ ਸੀਗਾ ਕਿ ਹਾਈ ਕੋਰਟ ਦੇ ਵਿੱਚ NHAI ਚਲੇ ਗਈ ਸੀਗੀ ਜਦੋਂ ਇਹਨਾਂ ਨੇ ਟੋਲ ਬੰਦ ਕਰਵਾਏ ਸੀਗੇ ਤੇ ਕਿਸਾਨਾਂ ਨੂੰ ਉੱਠਣਾ ਪਿਆ ਸੀ। ਹਾਈ ਕੋਰਟ ਨੇ ਆਰਡਰ ਕੀਤਾ ਸੀ। ਤਾਂ ਉਹੀ ਮਾਮਲਾ ਹੁਣ ਫੇਰ ਬਣ ਗਿਆ। ਪਰ ਗੱਲ ਤੇ ਇਹ ਆ ਨਾ ਕਿ ਚਲੋ ਹੁਣ ਜੋ ਹੋਏਗਾ ਸੋ ਹੋਏਗਾ, ਪਰ ਸਮੱਸਿਆ ਇਹ ਹੈ ਕਿ ਠੀਕ ਹੈ 100-150 ਹੱਦ ਕੋਈ 180 ਤੱਕ ਤੇ ਟੋਲ ਹੋਵੇ, ਪਰ 300 400 ਵਾਲੇ ਕਿਹੜੇ ਟੋਲ ਆ ਵੀ? ਜਿਹੜਾ ਅਪ ਡਾਊਨ ਡੇਲੀ ਕਰਨ ਵਾਲਾ ਹੈ ਜਾਂ ਕੋਈ ਹਫ਼ਤੇ 'ਚ ਕੋਈ 1-2 ਵਾਰੀ ਲੰਘਦਾ ਹੈ, ਕੀ ਗੱਲ ਕਿ ਬਈ ਉਹਦੀ ਲੁੱਟ ਨਹੀਂ ਦੀਦੀ ਤੁਹਾਨੂੰ? ਇਹਦੇ ਤੇ ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ ਜਿਹਦੇ 'ਚ ਆਪਾਂ ਗਡਕਰੀ ਸਾਹਿਬ ਨੂੰ ਦੇਖਦੇ ਆ, ਬੜੀ ਉਹਨਾਂ ਨੂੰ ਸਿਫਤ ਮਿਲਦੀ ਆ ਕਿ ਭਾਈ ਤੁਹਾਨੂੰ ਲੁੱਟ ਨਹੀਂ ਦੀਦੀ। ਹੁਣ ਤੁਹਾਨੂੰ ਇਹ ਦਿਸ ਗਿਆ ਕਿ ਬੰਦ ਕੀਤਾ, ਹਾਲਾਂਕਿ ਇਹ ਚੀਜ਼ ਹੋਣਾ ਹੀ ਨਹੀਂ ਚਾਹੀਦੀ। ਅਸੀਂ ਜੇ ਸਰਵਿਸ ਲੈ ਰਹੇ ਆ, ਵਧੀਆ ਰੋਡ ਆ, ਉਹਦੇ ਬਦਲੇ ਚਲੋ ਪੇ ਸਾਨੂੰ ਕਰਨਾ ਪਊਗਾ, ਬਟ ਇਹ ਥੋੜੀ ਆ ਕਿ ਮਤਲਬ ਉਸੇ ਸੜਕ ਤੇ ਇੱਕ ਟੋਲ ਆ ਉਹ 150 ਦਾ। ਇਹ ਕਾਹਦਾ ਟੋਲ ਹੈ ਜਿਹੜਾ 400 ਲੈਂਦਾ ਜੀ? ਉਹਦੇ ਵਿੱਚ ਵੀ ਰੇਟਾਂ ਦਾ ਇਜ਼ਾਫਾ। ਸੋ ਇਹ ਜਿਹੜੀ ਲੁੱਟ ਆ, ਮਸਲਾ ਲੁੱਟ ਦਾ ਮਸਲਾ ਇੱਥੇ ਤਾਂ ਇਹ ਹਾਲ ਆ ਕਿ ਹੁਣ ਪਿੱਛੇ ਜੇ ਟੈਲੀਕਾਮ ਕੰਪਨੀਆਂ, ਕਿਉਂਕਿ ਉਹਨਾਂ 'ਚ ਮੁਕਾਬਲੇਬਾਜ਼ੀ ਨਹੀਂ ਰਹਿ ਗਈ, ਉਹ 2-3 ਘਰ ਆ, ਇੱਕ ਨੇ ਰੇਟ ਚੱਕੇ ਦੂਜਿਆਂ ਨੇ ਵੀ ਚੱਕਤੇ 15 ਤੋਂ 27%। ਜਦ ਕਿ ਕਮਾਲ ਦੀ ਗੱਲ ਇਹ ਆ ਕਿ ਸਪੈਕਟਰਮ ਦੀ ਵੰਡ ਵੇਲੇ 96,000 ਕਰੋੜ ਦਾ ਟੀਚਾ ਸੀ, ਮਿਲਿਆ 11,000 ਕਰੋੜ। ਕਿਉਂ? ਕਿਉਂਕਿ ਉਦੋਂ ਵੀ ਸਾਰੇ ਘਰੋਂ ਰਲ ਗਏ 2-3, ਕਹਿੰਦੇ ਆਪਾਂ ਨਿਲਾਮੀ 'ਚ ਹਿੱਸਾ ਹੀ ਨਹੀਂ ਲੈਂਦੇ, ਕਰ ਲਓ। ਹਿਸਾਬ ਲਾ ਲਓ ਇਹ ਕੁਝ ਚੱਲਦਾ ਪਿਆ। ਗੱਲ ਇਹ ਆ ਕਿ ਭਾਈ ਇੱਧਰ ਵੀ ਸੁਧਾਰਾਂ ਦੀ ਜ਼ਰੂਰਤ ਆ। ਇਹ ਲੋਕਾਂ ਦੇ ਨਾਲ ਜੁੜੇ ਜਿਹੜੇ ਮਸਲੇ ਆ, ਤੁਸੀਂ ਦੇਖੋ ਹੁਣ ਚਲੋ ਅਸੀਂ ਇਹ ਕੰਮ ਕਰਦੇ ਆ, ਕਮਾਈ ਕਰਦੇ ਆ, ਐਵੇਂ ਮਰੂ ਕਰੀ ਚੱਲੀਏ, ਸਾਨੂੰ ਕੋਈ ਫਰਕ ਨਹੀਂ ਪੈਂਦਾ। ਮਹੀਨੇ ਦਾ ਡਾਟਾ ਮਤਲਬ ਕਿ ਅਸੀਂ ਤੇ ਵਾਧੂ ਫੂਕੀ ਜਾਂਦੇ ਇੱਥੇ, ਉਹ 50 ਰੁਪਏ ਵੱਧ ਫੂਕ ਦਿਆਂਗੇ ਮਹੀਨੇ ਦੇ ਐਵਰੇਜ। ਤੁਸੀਂ ਸੋਚ ਕੇ ਵੇਖੋ ਕਿ ਸਮਾਰਟਫੋਨ ਰਾਹੀਂ ਕੰਮ ਕਰ ਰਿਹਾ ਸਾਰਾ। ਇੱਕ ਗਰੀਬ ਬੰਦਾ ਹੈ, ਉਹਦਾ ਜੇ ਪੈਕ ਜਿਹੜਾ ਉਹ 400 ਤੱਕ ਚਲੇ ਗਿਆ ਨਾਰਮਲ ਪੈਕ, ਤਾਂ ਹੋ ਸਕਦਾ ਹੌਲੀ ਹੌਲੀ ਸਮਾਰਟਫੋਨ ਦੀ ਵਰਤੋਂ ਬੰਦ ਕਰ ਦੇਵੇ, ਕਿਉਂਕਿ ਉਹਨੂੰ ਉਨਾ ਪੈਸਾ ਨਹੀਂ ਵਧ ਰਿਹਾ ਉਹਦਾ। ਜਿਸ ਹਿਸਾਬ ਨਾਲ ਮਹਿੰਗਾਈ ਵਧ ਰਹੀ, ਕੱਲਾ ਉਹ ਨਹੀਂ ਨਾ ਵਧੇਗਾ। ਜੇ ਉਹਦੇ ਘਰ ਇੱਕ ਟੈਲੀਵਿਜ਼ਨ ਆ, ਟੈਲੀਵਿਜ਼ਨ ਦਾ ਰੀਚਾਰਜ ਵੀ ਵੱਧ ਜਾਣਾ ਜੀ, ਬਿਜਲੀ ਦਾ ਵੀ ਵੱਧ ਜਾਣਾ ਆ। ਸੋ ਸਾਰਾ ਕੁਝ ਹੀ ਹੈ ਨਾ, ਮਹਿੰਗਾਈ ਦੇ ਮੁਕਾਬਲੇ ਆਮਦਨ ਵਧੇਗੀ ਨਹੀਂ। ਤੇ ਉਹ ਇਹੀ ਟੋਲ ਵਾਲਾ ਵੀ ਮਸਲਾ ਹੈ। ਟੋਲ ਵੀ ਬਹੁਤ ਜ਼ਿਆਦਾ ਕਈ ਥਾਈਂ ਲਈ ਜਾਂਦੇ ਆ। ਜੇ ਸਹੀ ਰੱਖਣ, ਸਧਾਰਨ ਦਰਾਂ ਰੱਖਣ, ਤੇ ਕੋਈ ਮੈਨੂੰ ਲੱਗਦਾ ਕਿ ਐਸਾ ਹੈ ਨਹੀਂ ਕਿ ਐਵੇਂ ਇੰਨਾ ਵਿਰੋਧ ਕਰੇਗਾ ਕਿ ਜੀ ਟੋਲ ਬੰਦ ਕਰ ਦਿਓ ਜੀ। ਤੇ ਮੈਂਟੂ ਜੀ ਗੱਲ ਕਰੀਏ ਬਦਲੇ ਕਾਨੂੰਨਾਂ ਦੇ ਬਾਰੇ। ਭਾਰਤ ਦੇ ਵਿੱਚ ਕਹਿੰਦੇ ਇੱਕ ਵਰਗ ਦੇ ਵਿੱਚ ਚਿੰਤਾ ਹੈ ਇਹਨਾਂ ਕਾਨੂੰਨਾਂ ਨੂੰ ਲੈ ਕੇ। ਇੱਕ ਵਰਗ ਦੇ ਵਿੱਚ ਚਿੰਤਾ ਇਸ ਕਰਕੇ ਕਿਉਂਕਿ ਉਹ ਜਾਗਦੇ ਆ, ਉਹ ਚੇਤੰਨ ਲੋਕ ਨੇ। ਉਹ ਲੋਕ ਬਈ ਜਾਣਦੇ ਆ ਡੈਮੋਕ੍ਰੈਟਿਕ ਵੈਲਿਊਜ਼ ਨੂੰ, ਲੋਕਾਂ ਦੇ ਅਧਿਕਾਰਾਂ ਨੂੰ, ਆਜ਼ਾਦੀ ਨੂੰ। ਸੋ ਇਹ ਬੜਾ ਲੰਮਾ ਮਾਮਲਾ ਹੈ ਪ੍ਰਵੀਨ ਜੀ, ਇਹਦੇ ਤੇ ਅੱਧਾ ਪੌਣਾ ਘੰਟਾ ਲਾਇਆ ਜਾ ਸਕਦਾ, ਪਰ ਮੈਂ ਤੁਹਾਨੂੰ ਸੰਖੇਪ ਚ ਦੱਸ ਦੇਵਾਂ ਕਿ ਦਰਅਸਲ
ਇਹ ਜਿਹੜਾ ਇਹਨਾਂ ਨੇ ਇੰਡੀਅਨ ਪੀਨਲ ਕੋਡ ਬਦਲਿਆ, ਇਹ ਬਹੁਤ ਖਤਰਨਾਕ ਹੈ, ਜੀ ਬਹੁਤ ਖਤਰਨਾਕ ਆ। ਇਹਦੇ ਵਿੱਚ ਅੱਤਵਾਦੀ ਦੀ ਪਹਿਲੀ ਵਾਰ ਵਿਆਖਿਆ ਤੈਅ ਕਰ ਦਿੱਤੀ ਹੈ। ਮੈਂ ਲੰਮਾ ਚੌੜਾ ਹੁਣ ਨਹੀਂ ਜਾਊਂਗਾ, ਵੀਕਐਂਡ ਤੇ ਕੋਸ਼ਿਸ਼ ਕਰ ਲਾਂਗੇ, ਜੇ ਤੁਸੀਂ ਕਹੋਗੇ ਤਾਂ ਮੈਂ ਕਰਵਾ ਵੀ ਦਊਂਗਾ ਤੁਹਾਡੇ ਨਾਲ। ਗੱਲ ਇਹ ਆ, ਆਈਪੀਸੀ ਦੇ ਵਿੱਚ ਹੁਣ ਜਿਹੜਾ ਅੱਤਵਾਦੀ ਦੀ ਵਿਆਖਿਆ ਤੈਅ ਕਰਕੇ ਰੱਖਿਆ, ਉਹਦੇ ਚ ਫਾਈਨੈਂਸ ਨੂੰ ਵੀ ਲਿਆ ਗਿਆ। ਕੋਈ ਬੰਦਾ ਦੇਸ਼ ਦੀ ਸਿਕਿਉਰਿਟੀ, ਏਕਤਾ, ਅਖੰਡਤਾ, ਪ੍ਰਭੂ ਸੱਤਾ ਨੂੰ ਚੈਲੰਜ ਕਰਦਾ ਹੈ ਜਾਂ ਆਰਥਿਕ ਨੁਕਸਾਨ ਕਰਦਾ ਹੈ ਤਾਂ ਉਹ ਅੱਤਵਾਦੀ ਹੈ। ਉਹਨੂੰ ਅੱਤਵਾਦ ਦੇ ਤਹਿਤ, ਔਰ ਅੱਤਵਾਦੀ ਜਿਹੜਾ ਇੱਕ ਵਾਰੀ ਬਣ ਗਿਆ, ਪੈ ਗਿਆ, ਨਾ ਉਹਦੀ ਪੈਰੋਲ ਆ ਨਾ ਉਹਦੀ ਛੋਟ ਆ। ਇਸੇ ਤਰ੍ਹਾਂ ਰਿਮਾਂਡ ਜਿਹੜਾ 90 ਦਿਨ ਲਿਆ ਜਾ ਸਕਦਾ। 90 ਦਿਨ ਦਾ ਰਿਮਾਂਡ 3 ਮਹੀਨੇ ਬਣਦੇ ਆ। ਯਾਨੀ ਜੇ ਕਿਸੇ ਨੂੰ ਸਿਆਸੀ ਤੌਰ ਤੇ ਦਿਖਾਉਣਾ ਪੰਜੀ ਦਾ ਭੌਣ, ਤੇ 90 ਦਿਨ ਥਾਣੇ 'ਚ ਰਖਾਇਆ ਜਾ ਸਕਦਾ। ਉਦੋਂ ਤੱਕ ਕੋਈ ਬੇਲ ਨਹੀਂ, ਕੋਈ ਰਾਹਤ ਨਹੀਂ, ਤੇ ਹੁਣ ਮੈਕਸਿਮਮ 15 ਦਿਨ। ਫਿਰ ਇਸ ਤੋਂ ਇਲਾਵਾ ਪਹਿਲੀ ਵਾਰ ਇਹਨਾਂ ਨੇ ਦੇਸ਼ ਧਰੋਹ ਦੇ ਵਿੱਚ ਵੱਖਵਾਦੀ ਸ਼ਬਦ ਇਸਤੇਮਾਲ ਕੀਤਾ ਹੈ। ਇਹ ਮੈਂ ਤੁਹਾਨੂੰ ਬਹੁਤ ਕਹਿ ਲਓ ਕਿ ਇੱਕ ਹਟ ਕੇ ਤਰੀਕੇ ਨਾਲ ਦੱਸਣ ਜਾ ਰਿਹਾ। ਵੱਖਵਾਦੀ ਇਨ ਸੈਂਸ ਕਿ ਜੇ ਕੋਈ ਵੱਖਰਾ ਆਪਦਾ ਦੇਸ਼ ਮੰਗਦਾ ਹੈ, ਮਿਸਾਲਨ ਖਾਲਿਸਤਾਨ, ਤਾਂ ਪਹਿਲਾਂ ਕੀ ਸੀ, ਤੁਹਾਨੂੰ ਯਾਦ ਹੋਣਾ ਕਿ ਬਹੁਤ ਮੌਕਿਆਂ ਤੇ ਸਿਮਰਨਜੀਤ ਸਿੰਘ ਮਾਨ ਦੇ ਮੁੱਖੋਂ ਤੁਸੀਂ ਸੁਣਿਆ ਹੋਣਾ ਕਿ ਬਈ ਅਸੀਂ ਕਾਨੂੰਨਨ ਹੱਕ ਜਿੱਤਿਆ ਹੋਇਆ ਹੈ। ਮਤਲਬ ਕਿ ਇਹ ਬਿਲਕੁਲ ਇਹ ਕੇਸ ਕਿਹਾ ਸੀ 1962 ਤੱਕ ਤਾਂ ਕੋਈ ਦੇਸ਼ ਧਰੋਹ ਦਾ ਕੇਸ ਸ਼ਾਇਦ ਬਣਿਆ ਨਹੀਂ ਸੀ, ਉਦੋਂ ਕੇਸ ਬਣਿਆ। ਉਸ ਤੋਂ ਬਾਅਦ ਸਾਫ਼ ਹੋ ਗਿਆ ਸੀ, ਸੁਪਰੀਮ ਕੋਰਟ ਨੇ ਕਿਹਾ ਕਿ ਹਾਂ ਭਾਈ ਸ਼ਾਂਤਮਈ ਢੰਗ ਦੇ ਨਾਲ ਕੋਈ ਆਪਣਾ ਵੱਖਵਾਦੀ ਵਿਚਾਰ ਰੱਖ ਸਕਦਾ। ਉਸ ਤੋਂ ਬਾਅਦ ਮਤਲਬ ਕਿ 22 ਦੇ ਵਿੱਚ ਸੁਪਰੀਮ ਕੋਰਟ ਨੇ ਇਸ ਕਾਨੂੰਨ ਨੂੰ ਖਤਮ ਕਰ ਦਿੱਤਾ ਸੀ, ਕਿਉਂਕਿ ਇਹ ਗਾਏ ਬਗਾਏ ਮਾਮਲੇ ਦਰਜ ਕਰਦੇ ਸੀ। ਤੁਹਾਨੂੰ ਯਾਦ ਹੋਣਾ ਸਰਬੱਤ ਖਾਲਸਾ ਵੇਲੇ ਵੀ ਸ਼ਾਇਦ ਇਸ ਤਰ੍ਹਾਂ ਦਾ ਕਈ ਥਾਂ ਵੇਖਿਆ ਸੀ ਆਪਾਂ ਕੰਮ। ਹੁਣ ਇਹਨਾਂ ਨੇ ਕੀ ਕੀਤਾ ਕਿ ਪਹਿਲੀ ਵਾਰੀ ਵੱਖਵਾਦੀ ਸ਼ਬਦ ਨਾਲ ਜੋੜ ਦਿੱਤਾ ਕਿ ਜੇਕਰ ਕੋਈ ਵੱਖਵਾਦੀ ਭਾਵਨਾਵਾਂ ਨੂੰ ਪ੍ਰੇਰਦਾ ਇਨਸੈਂਸ, ਜਾਂ ਉਹਦੀ ਵਿਆਖਿਆ ਤੁਹਾਨੂੰ ਮੈਂ ਦੱਸਾਂ ਕਿ ਜੇ ਕੋਈ ਬੰਦਾ ਪ੍ਰਚਾਰ ਕਰਦਾ ਹੈ ਇੰਡੀਆ ਦੀ ਧਰਤੀ ਤੇ, ਤਾਂ ਸਮਝ ਲਓ ਦੇਸ਼ ਧਰੋਹ। ਤੇ ਦੇਸ਼ ਧਰੋਹ ਚ ਹੁਣ ਇਹਨਾਂ ਨੇ ਸਜ਼ਾ ਵਧਾ ਕੇ ਕਰ ਦਿੱਤੀ ਹੈ ਉਮਰ ਕੈਦ। ਉਹ ਇਹ ਮੈਂ ਉੱਡਵੀਂ ਜੀ ਤੁਹਾਨੂੰ ਬਸ ਜਾਣਕਾਰੀ ਦਿੱਤੀ ਆ। ਬਹੁਤ ਕੁਛ ਹੈ ਇਹਦੇ ਚ, ਹਾਂ ਚੰਗਾ ਵੀ ਬਹੁਤ ਕੁਛ ਆ, ਪਰ ਧਰਨੇ, ਮੁਜ਼ਾਹਰੇ, ਅਲੈਦਗੀ, ਅੱਤਵਾਦ ਦੇ ਮਾਮਲੇ ਇਹ ਇੰਨੇ ਖਤਰਨਾਕ ਕਰਾਰ ਦੇ ਦਿੱਤੇ ਗਏ ਨੇ, ਇੰਨੇ ਇਹ ਕਹਿ ਲਓ ਕਿ ਫੌਲਾਦੀ ਸਕੰਜੇ ਵਾਂਗੂ ਬਣਾ ਦਿੱਤੇ ਗਏ ਨੇ ਕਿ ਇੱਥੇ ਅਧਿਕਾਰ ਅਧਿਕੂਰ ਫਿਰ ਬਹੁਤ ਪਿੱਛੇ ਰਹਿ ਜਾਂਦੇ। ਨਾਲ ਮਤਲਬ ਕਿ ਧਰਨੇ ਮੁਜ਼ਾਹਰੇ ਵਾਲਾ ਕੰਮ ਬਹੁਤਾ ਨਹੀਂ ਚੱਲੇਗਾ। ਹੁਣ ਇੱਕ ਥਾਣੇਦਾਰੀ ਮੁਕੱਦਮਾ ਦਰਜ ਕਰਦਾ ਹੈਗਾ, ਆ ਜਿਹੜਾ UAP ਵਾਲਾ ਚੱਲਦਾ ਨਾ, ਜਿਵੇਂ ਹਾਇਰ ਅਥਾਰਟੀਜ਼ ਜਿਹੜੀਆਂ ਨੇ ਉਹ ਪਰਮਿਸ਼ਨਾਂ ਦਿੰਦੀਆਂ ਨੇ, NSA ਦੇ ਮਾਮਲੇ 'ਚ ਆਪਾਂ ਦੇਖਿਆ, ਇੱਥੇ ਸਭ ਕੁਝ ਥਾਣੇਦਾਰੀ ਕਰੂਗਾ। ਥਾਣੇਦਾਰ ਨੇ ਪਰਚਾ ਕਰਨਾ, ਚੱਲ ਵੀ ਪੁੱਤਰ ਡਨ ਨਾ ਕੰਮ ਤੇਰਾ। ਜੀ ਮਿੰਟ ਜੀ, ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਆਪਾਂ ਇੱਥੇ ਸਮਾਪਤ ਕਰਾਂਗੇ। ਤੁਹਾਡਾ ਸਾਰਿਆਂ ਦਾ ਵੀ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ।